ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ ਦਿਨ ਸ਼ਨੀਚਰਵਾਰ 27 ਮਈ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲਾ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਸੈਂਟਾਨੈਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਆਓ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ ਕਾਂਗਰਸੀਆਂ ਦੀ ਰਿਪੋਰਟ ਮੰਗੀ ਆਲਾ ਕਮਾਨ ਨੇ। ਅੱਜ ਦੇਖੋ, ਗੱਲ ਕੀ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਂਗਰਸ ਤੋਂ ਸਮਰਥਨ ਮੰਗ ਰਹੀ ਹੈ। ਵੈਸੇ ਤਾਂ ਯਾਦ ਹੋਣਾ ਤੁਹਾਨੂੰ ਕਿ ਇਹਨਾਂ ਦੀ ਜੜ ਹੀ ਕਾਂਗਰਸ ਦੇ ਸਮਰਥਨ ਤੋਂ ਬਾਅਦ ਲੱਗੀ ਸੀ। ਬਾਹਰੋਂ ਸਮਰਥਨ ਦਿੱਤਾ ਸੀ ਕਾਂਗਰਸ ਨੇ ਤੇ ਪਹਿਲੀ ਮਰਤਬਾ ਉੱਥੇ ਦਿੱਲੀ ਦੇ ਵਿੱਚ ਸਰਕਾਰ ਬਣਾਉਣ 'ਚ ਕਾਮਯਾਬ ਰਹੇ ਸਨ। ਪਰ ਐਸੀ ਜੜ ਲੱਗੀ ਕਿ ਇਹਨਾਂ ਨੇ ਮੁੜ ਕੇ ਕਾਂਗਰਸ ਦੀ ਜੜ ਉੱਥੋਂ ਪੱਟ ਦਿੱਤੀ ਦਿੱਲੀ 'ਚੋਂ। ਤੇ ਇਸ ਗੱਲ ਦਾ ਦਿੱਲੀ ਦੀ ਜਿਹੜੀ ਉੱਥੋਂ ਦੀ ਲੀਡਰਸ਼ਿਪ ਆ ਉਸਨੂੰ ਅੱਜ ਤੱਕ ਵੀ ਮਲਾ ਲਿਆ। ਅਜੇ ਮਾਕਨ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਬੋਲਦਾ ਹੈ, ਪਰ ਜੋ ਹਾਈ ਕਮਾਨ ਆ ਉਹਦਾ ਸੋਚਣਾ ਅਲੱਗ ਤੋਂ ਹੈ। ਉਹ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਸੋਚ ਰਹੀ ਹੈ ਕਿ ਬਈ ਚਲੋ ਕੁਝ ਸਟੇਟਾਂ ਦੇ ਵਿੱਚ ਨੁਕਸਾਨ ਜ਼ਰੂਰ ਇਹਨਾਂ ਨੇ ਕਰ ਦਿੱਤਾ ਆ, ਪਰ ਜਿਹੜਾ ਨੁਕਸਾਨ ਸਾਡਾ ਕੌਮੀ ਪੱਧਰ ਦੀ ਰਾਜਨੀਤੀ ਤੇ ਭਾਜਪਾ ਨੇ ਕੀਤਾ ਹੈ ਤੇ ਉਹਦੇ ਨਾਲ ਤੇ ਵੀ ਘਟਿਆ। ਹੁਣ ਇਸੇ ਹੀ ਕਹਿ ਲੋ ਕਿ ਭੰਬਲ ਭੂਸੇ 'ਚ ਫਸੀ ਕਾਂਗਰਸ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਪੁੱਛਿਆ ਕਿ ਤੁਹਾਨੂੰ ਕੀ ਤਕਲੀਫ ਹੈ, ਕਿਉਂਕਿ ਤੁਹਾਨੂੰ ਯਾਦ ਹੋਏਗਾ ਕੁਝ ਦਿਨ ਪਹਿਲਾਂ ਜਦੋਂ ਮਤਲਬ ਕਿ ਈਡੀ ਵਗੈਰਾ ਮਗਰ ਲੱਗੀ ਹੋਈ ਸੀ, CBI ਇਹਨਾਂ ਦੇ ਮਗਰ ਲੱਗੀ ਹੋਈ ਸੀ ਕਿ ਕੇਜਰੀਵਾਲ ਸਾਹਿਬ ਨੂੰ ਤਲਬ ਕੀਤਾ ਗਿਆ। ਉਸ ਵੇਲੇ ਕੀ ਹੋਇਆ ਸੀਗਾ ਕਿ ਕਾਂਗਰਸ ਨੇ ਮਤਲਬ ਕਿ ਇੱਕ ਸਟੇਟਮੈਂਟ ਜਾਰੀ ਕੀਤੀ ਸੀਗੀ ਕਿ ਇਹ ਜੀ ਗਲਤ ਆ, ਯਾਨੀ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ। ਤੇ ਉਹਦੇ 'ਚ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਜੋ ਹੋ ਰਿਹਾ ਸੀ ਉਹਦਾ ਖੰਡਨ ਵੰਡਨ ਸੀਗਾ। ਤਾਂ ਉਸ ਵੇਲੇ ਵੜਿੰਗ ਸਾਹਿਬ ਬੋਲੇ ਸਨ, ਜਿਹੜੇ ਇੱਥੋਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ। ਇਹਨਾਂ ਨੇ ਇੱਕ ਅਲੱਗ ਸੁਰ ਆਲਾਪਿਆ ਸੀਗਾ। ਹੁਣ ਜਦ ਇਹ ਗੱਲ ਚੱਲੀ ਕਿ ਦੇਖੋ ਆਰਡੀਨੈਂਸ ਜਿਹੜਾ ਕਿ ਬਿੱਲ ਦੇ ਰੂਪ ਦੇ ਵਿੱਚ ਮੌਨਸੂਨ ਸੈਸ਼ਨ 'ਚ ਆਏਗਾ, ਕਿ ਉਹਨੂੰ ਘੇਰਨ ਵਾਸਤੇ ਜਿਹੜੀ ਸਫ਼ਬੰਦੀ ਕੀਤੀ ਜਾ ਰਹੀ ਆ ਕਿ ਉਹਦੇ 'ਚ ਹੁਣ ਕਾਂਗਰਸ ਆਮ ਆਦਮੀ ਪਾਰਟੀ ਨਾਲ ਜਾ ਸਕਦੀ ਹੈ। ਤਾਂ ਇਸ ਮੁਤਲਕ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਸੀ ਪ੍ਰਤਾਪ ਸਿੰਘ ਬਾਜਵਾ, ਜਿਹੜੇ ਕਿ ਵਿਰੋਧੀ ਧਿਰ ਦੇ ਆਗੂ ਆ। ਮਤਲਬ ਕਿ ਅਜੇ ਮਾਕਨ ਅਤੇ ਜੇ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੂੰ ਵੇਖੀਏ, ਇਹਨਾਂ ਦੇ ਸੁਰ ਅਲੱਗਾ ਨੇ। ਇਹ ਸੁਰ ਅਲੱਗਾ ਇਸ ਕਰਕੇ ਹੈ ਕਿਉਂਕਿ ਦੋਨਾਂ ਹੀ ਸਟੇਟਾਂ ਦੇ ਵਿੱਚ, ਇੱਕ ਅੱਧ 75 ਸਟੇਟ ਤੇ ਇੱਕ ਪੂਰਨ ਸਟੇਟ, ਦੋਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਫੱਟੀ ਇਹਨਾਂ ਦੀ ਟਕਾ ਕੇ ਪਹੁੰਚੀ ਆ। ਤਾਂ ਇਸੇ ਕਰਕੇ ਹੁਣ ਜਿਹੜੀ ਰਿਪੋਰਟ ਮੰਗੀ ਗਈ ਆ, ਰਿਪੋਰਟ ਇਸ ਕਰਕੇ ਮੰਗੀ ਗਈ ਆ ਕਿ ਭਾਈ ਤੁਸੀਂ ਏਦਾਂ ਕਰੋ, ਸਾਨੂੰ ਦੱਸੋ ਕਿ ਜਿਹੜੇ ਬੰਦੇ ਤੁਸੀਂ ਕਹਿੰਦੇ ਜੇ ਕਿ ਸਾਡੇ ਬੰਦਿਆਂ ਤੇ ਤਾਂ ਇਹਨਾਂ ਨੇ ਨਜਾਇਜ਼ ਪਰਚੇ ਪਾਏ ਨੇ, ਜਿਵੇਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਕਿੱਕੀ ਢਿੱਲੋਂ, ਚੰਨੀ, ਬ੍ਰਹਮਿੰਦਰਾ, ਬਰਿੰਦਰਮੀਤ ਪਾੜਾ, ਇਹ ਮਤਲਬ ਕਿ ਕਈਆਂ ਤੋਂ ਪੁੱਛ ਕੇ ਚੱਲ ਰਹੀ ਆ, ਕਈਆਂ ਨੂੰ ਅੰਦਰ ਵੀ ਸੁੱਟ ਘੱਤਿਆ ਇਹਨਾਂ ਨੇ। ਉਹ ਕਹਿੰਦੇ ਕਿ ਸਾਰਿਆਂ ਦੇ ਨਾਮ ਅਤੇ ਕੇਸ ਜਿਹੜੇ ਆ ਉਹ ਸਾਨੂੰ ਦੱਸੋ, ਬਿਊਰਾ ਦੱਸੋ ਵੀ ਕੀ ਕੁਝ ਹੋਇਆ। ਮਤਲਬ ਹੁਣ ਦੇਖੋ ਗੱਲ ਕੀ ਹੈ ਕਿ ਦੋ ਚੀਜ਼ਾਂ ਹੋ ਸਕਦੀਆਂ। ਇਹਨੂੰ ਪੋਲਿਟਿਕਸ ਕਹਿੰਦੇ, ਜੇ ਮੈਨੂੰ ਲੱਗਦਾ ਕਿ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਮਾਜਰਾ ਕੀ ਹੈ। ਮਾਜਰਾ ਇਹ ਆ ਕਿ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਰਾਜ ਸਭਾ ਦੇ ਵਿੱਚ ਇਸ ਆਰਡੀਨੈਂਸ ਨੂੰ, ਜਿਹੜਾ ਕਿ
ਸੁਪਰੀਮ ਕੋਰਟ ਦੇ ਫੈਸਲੇ ਉਪਰੰਤ ਲੈ ਆਂਦਾ ਇਹਨਾਂ ਨੇ ਕਿ ਐਲਜੀ ਹੀ ਉੱਥੇ ਰਹੇਗਾ ਬੌਸ। ਤਾਂ ਉਸ ਆਰਡੀਨੈਂਸ ਨੂੰ ਸੁੱਟਣ ਵਾਸਤੇ ਇੱਕ ਸਫਬੰਦੀ ਮਤਲਬ ਕਿ ਇੱਕ ਲਾਮਬੰਦੀ ਕੀਤੀ ਜਾ ਰਹੀ ਆ। ਤਾਂ ਬਈ ਉੱਥੇ ਕਿਉਂਕਿ ਰਾਜ ਸਭਾ ਦੇ ਵਿੱਚ ਉਹਨਾਂ ਦੇ ਕੋਲ ਨੰਬਰ ਥੋੜੇ ਆ ਤੇ ਕਾਂਗਰਸ ਹੁਣ ਇਸ ਪਸ਼ੂ-ਪੇਸ਼ ਦੇ ਵਿੱਚ ਆ, ਇਸ ਦੁਵਿਧਾ ਦੇ ਵਿੱਚ ਆ ਕਿ ਕਰੀਏ ਕੀ, ਕਿਉਂਕਿ ਕੁਝ ਜਿਹੜੀਆਂ ਸਟੇਟ ਇਕਾਈਆਂ ਨੇ ਉਹ ਅਸਹਿਮਤ ਨੇ। ਹੁਣ ਪੰਜਾਬ ਵਾਲਿਆਂ ਦਾ ਅਲੱਗ ਰੋਣਾ ਹੈ, ਦਿੱਲੀ ਵਾਲਿਆਂ ਦਾ ਤਾਂ ਚਲੋ ਇਹ ਹੈ ਕਿ ਇਲੈਕਸ਼ਨ ਹਾਰੇ ਉੱਥੇ ਤਾਂ ਕੋਈ ਇਹਨਾਂ ਧੱਕਾ ਕਰ ਨਹੀਂ ਸਕਦੇ ਕਿਉਂਕਿ ਬਹੁਤਾ ਕੁਝ ਉਹਨਾਂ ਦੇ ਹੱਥ ਨਹੀਂ ਹੈ। ਪੰਜਾਬ ਵਾਲੇ ਕਹਿੰਦੇ ਕਿ ਬਈ ਸਾਨੂੰ ਤੇ ਇਹਨਾਂ ਨੇ ਗਦੀ ਗੇਟ 'ਚ ਪਾ ਰੱਖਿਆ ਤੇ ਤੁਸੀਂ ਹੁਣ ਮਲਾਜੇ ਪਗਾਉਣ ਲੱਗ ਪਏ ਜੇ, ਚੱਕਰ ਕੀ ਹੈ? ਤੇ ਇਹਦੇ ਕਰਕੇ ਹੁਣ ਉਹਨਾਂ ਨੇ ਕੇਸ ਮੰਗਾ ਲਏ ਆ ਜਾਂ ਜਾਣਕਾਰੀ ਇਹਨਾਂ ਤੋਂ ਮੰਗੀ ਹੈ। ਹੁਣ ਦੋ ਚੀਜ਼ਾਂ ਨੇ, ਮਤਲਬ ਕਿ ਮਾਜਰਾ ਸਪਸ਼ਟ ਹੋ ਗਿਆ ਕਿ ਕੀ ਚੱਲਦਾ ਪਿਆ। ਦੋ ਚੀਜ਼ਾਂ ਇਹ ਨੇ ਕਿ ਕੀ ਕਾਂਗਰਸ ਇਹਨਾਂ ਕੇਸਾਂ ਨੂੰ ਵੇਖ ਕੇ, ਸਾਰੀ ਸੂਚੀ ਨੂੰ ਵੇਖ ਕੇ ਇਹਨਾਂ ਤੋਂ ਟਾਲਾ ਵੱਟ ਜਾਵੇਗੀ ਤੇ ਜਾਂ ਫਿਰ ਇਹ ਕਹੇਗੀ ਕਿ ਬਾਈ ਦੇਖੋ ਸਾਥ ਤੇ ਅਸੀਂ ਤੁਹਾਡਾ ਦੇ ਦਿੰਨੇ, ਕੋਈ ਗੱਲ ਨਹੀਂ ਮਿੱਤਰੋ, ਸਾਥ ਦੇਣ ਨੂੰ ਕੁਝ ਨਹੀਂ, ਪਰ ਆ ਜਿਹੜੇ ਥੋੜਾ ਜਿਹਾ ਨਾ ਇਧਰੋਂ ਨਰਮ ਰੱਖੋ ਕੰਮ। ਤੇ ਇਹ ਵੀ ਹੋ ਸਕਦਾ, ਰਾਜਨੀਤੀ ਦੇ ਵਿੱਚ ਸਭ ਕੁਝ ਸੰਭਵ ਆ। ਹੁਣ ਦੇਖਦੇ ਆ ਕਿ ਬਈ ਕੀ ਮਾਜਰਾ ਅੱਗੇ ਜਾ ਕੇ ਕਾਂਗਰਸ ਦੇ ਨਾਲ ਖੜਨ ਵਾਲਾ ਬਣਦਾ ਹੈ ਜਾਂ ਫਿਰ ਇਹ ਉੱਥੋਂ ਪਲਟੀ ਮਾਰ ਜਾਂਦੇ ਆ। ਜੇ ਪਲਟੀ ਮਾਰ ਜਾਂਦੇ ਆ ਦੈਨ ਆਪਾਂ ਕਹਿ ਸਕਦੇ ਹਾਂ ਕਿ ਕੇਜਰੀਵਾਲ ਇੱਕ ਵੱਡੀ ਗੇਮ ਲਾਉਣ ਤੋਂ ਪਹਿਲਾਂ ਗੇਮ ਚੋਂ ਬਾਹਰ ਹੋ ਜਾਣਗੇ ਤੇ ਜੇ ਇਹ ਸਾਰਾ ਕੁਝ ਚੱਲਦਾ ਹੈ ਰਾਜ ਸਭਾ ਦੇ ਵਿੱਚ ਫਿਰ ਬੜਾ ਪੇਚਾ ਤਗੜਾ ਪਵੇਗਾ ਤੇ ਉਹਦੇ ਚ ਨਵੀਨ ਪਟਨਾਇਕ ਅਤੇ ਜਗਨ ਮੋਹਨ ਰੈਡੀ ਜਿਹੜੇ ਆ ਉਹ ਹੋਣਗੇ ਉਸ ਵੇਲੇ ਬਹੁਤ ਅਹਿਮੀਅਤ ਰੱਖਣ ਵਾਲੇ ਦੋ ਲੀਡਰ। ਜੀ ਜੀ, ਹਰ ਇੱਕ ਦੀ ਨਜ਼ਰ ਜਿਹੜੀ ਉਹ ਜ਼ਰੂਰ ਬਣੀ ਰਹੇਗੀ। ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਦੇ ਵੱਲ ਜੇ ਵਧੀਏ, ਆਊਟ ਆਫ ਟਰਨ ਪ੍ਰਮੋਸ਼ਨ ਨੂੰ ਲੈ ਕੇ ਆ ਕਹਿੰਦੇ ਰੋਕ ਦਿੱਤਾ ਗਿਆ ਆ। ਕਿਉਂ ਰੋਕਿਆ ਗਿਆ ਇਹ ਆਊਟ ਆਫ ਟਰਨ ਪ੍ਰਮੋਸ਼ਨ? ਹਾਂਜੀ ਦੇਖੋ, ਪੰਜਾਬ ਪੁਲਿਸ ਚ ਆਊਟ ਆਫ ਟਰਨ ਪ੍ਰਮੋਸ਼ਨ ਜਿਹੜੀ ਸੀਗੀ ਇਹਦੇ ਖਿਲਾਫ 2012 ਤੋਂ ਹਾਈ ਕੋਰਟ ਚ ਕਈ ਪਟੀਸ਼ਨਾਂ ਗਈਆਂ। ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਰਿਹਾ ਹੈ ਤਾਂ ਸੁਰੱਖਿਅਤ ਰੱਖ ਲਿਆ ਤੇ ਨਾਲ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਆ ਕਿ ਜਦੋਂ ਤੱਕ ਇਹਨਾਂ ਪਟੀਸ਼ਨਾਂ ਤੇ ਹਾਈ ਕੋਰਟ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ ਉਦੋਂ ਤੱਕ ਸਰਕਾਰ ਕੋਈ ਵੀ ਆਊਟ ਆਫ ਟਰਨ ਪ੍ਰਮੋਸ਼ਨ ਜਿਹੜੀ ਹੈ ਉਹ ਨਹੀਂ ਕਰੇਗੀ। ਅਸਲ ਚ ਪੰਜਾਬ ਪੁਲਿਸ ਚ ਆਊਟ ਆਫ ਟਰਨ ਪ੍ਰਮੋਸ਼ਨ ਜਿਹੜੀਆਂ ਉਹ ਬਹੁਤ ਦਿੱਤੀਆਂ ਜਾ ਰਹੀਆਂ ਡੀਜੀਪੀ ਵੱਲੋਂ ਜਾਂ ਕਿਸੇ ਹੋਰ ਲੀਡਰ ਜਾਂ ਜਿਵੇਂ ਹੁਣ ਆਪਾਂ ਦੇਖਦੇ ਐਮਐਲਏ ਇਹਨਾਂ ਦੀ ਸਿਫਾਰਿਸ਼ ਤੇ ਪੁਲਿਸ ਮੁਲਾਜ਼ਮਾਂ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਜਿਹੜੀ ਹੈ ਉਹ ਦੇ ਕੇ ਇੱਕ ਰੈਂਕ ਦੇ ਦਿੱਤਾ ਜਾਂਦਾ ਹੈ ਤੇ ਇਸ ਖਿਲਾਫ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੀਆਂ ਪਟੀਸ਼ਨਾਂ ਹਾਈ ਕੋਰਟ ਚ 2012 ਤੋਂ ਹੀ ਪੈ ਰਹੀਆਂ ਸੀਗੀਆਂ। ਦਰਅਸਲ ਕੀ ਹੈ ਕਿ ਜਿਵੇਂ ਆਪਾਂ ਦੇਖੀਏ ਬਹੁਤ ਸਾਰੇ ਵੈਸੇ ਤੇ ਮਾਮਲੇ ਹੁੰਦੇ ਨੇ ਇਸ ਤਰ੍ਹਾਂ ਦੇ ਜਿਹਦੇ ਚ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ। ਅੱਛੇ ਕੰਮ ਵੀ ਜਿਨ੍ਹਾਂ ਨੇ ਕੀਤੇ ਆ ਉਹਨਾਂ ਨੂੰ ਵੀ ਪ੍ਰਮੋਸ਼ਨਾਂ ਮਿਲਦੀਆਂ ਨੇ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਕੁਝ ਜਿਹੜੇ ਆ ਕਿ ਬਿਨਾਂ ਕੰਮ ਤੋਂ ਹੀ ਤਰੱਕੀ ਲੈ ਜਾਂਦੇ ਆ ਉਹਦੇ ਚ ਵੀ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਮਸਲਾ ਜਿਹੜਾ ਹੈ ਕਿ ਜਿਵੇਂ ਆਪਾਂ ਹੁਣ ਦੇਖਦੇ ਆ ਖਾਸ ਜਿਹੜੇ ਬੰਦੇ ਵਿਚਾਰੇ ਕੰਮ ਕਰਦੇ ਨੇ ਤਾਂ ਉਹਦੇ ਚ ਕੀ ਹੈ ਕਿ ਇਹਨਾਂ ਨੇ ਕਈ ਐਸੇ ਬੰਦਿਆਂ ਨੂੰ ਵੀ ਪ੍ਰਮੋਟ ਕੀਤਾ ਜਿਹੜੇ ਬੰਦੇ ਕੋਈ ਕਾਬਲੀਅਤ ਨਹੀਂ ਸੀ ਰੱਖਦੇ ਮਹਿਕਮੇ ਚ, ਬਸ ਉਹਨਾਂ ਦੇ ਕੋਲ ਕੀ ਸੀਗਾ ਕਿ ਸਿਫਾਰਿਸ਼ ਸੀ। ਹੁਣ ਜਿਵੇਂ ਤੁਸੀਂ ਦੇਖੋਗੇ ਤਾਂ ਬਈ ਜਿਵੇਂ ਹੁਣ ਲੋਕਲ ਰੈਂਕ ਦਿੰਦੇ ਨੇ, ਇਹ ਲੋਕਲ ਰੈਂਕ ਵਗੈਰਾ ਜਿਹੜਾ ਦਿੰਦੇ ਆ ਤਾਂ ਹਿਸਾਬ ਲਾ ਲਓ ਅਕਾਲੀ ਤੇ ਕਾਂਗਰਸੀ ਸਰਕਾਰ ਚ ਇੱਕ ਡਾਟਾ ਹੈ 9100 ਪੁਲਿਸ ਕਰਮਚਾਰੀਆਂ ਨੂੰ ਲੋਕਲ ਰੈਂਕ ਦਿੱਤਾ ਗਿਆ। ਹਿਸਾਬ ਲਾ ਲਓ। ਹੁਣ ਇਸ ਸਰਕਾਰ ਦੇ ਵਿੱਚ ਇਹ ਉਮੀਦ ਜਾਗੀ ਸੀਗੀ ਕਿ ਬਈ ਹੋ ਸਕਦਾ ਹੈ ਕਿ ਜੋ ਅਕਾਲੀ ਸਰਕਾਰ ਨੇ 4400 ਤੇ ਕਾਂਗਰਸ ਸਰਕਾਰ ਨੇ 4700 ਕਰਮੀਆਂ ਨੂੰ ਲੋਕਲ ਰੈਂਕ ਦਿੱਤਾ ਹੈ ਕਿ ਇਹਦੇ ਚ ਬਈ ਸ਼ਾਇਦ ਇਹ ਸਰਕਾਰ ਕੁਛ ਕਰੇਗੀ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸਿਆਸੀ ਤੌਰ ਤੇ ਕਈ ਵਾਰ ਗਾਹ ਪੈ ਰਹਿੰਦੇ ਨੇ ਤਾਂ ਇੱਥੇ ਇੰਨਾ ਕੁ ਕਦਮ ਇਹਨਾਂ ਨੇ ਤਾਂ ਹਾਲੇ ਨਹੀਂ ਚੁੱਕਿਆ, ਪਰ ਜਾ ਕੇ ਉੱਥੇ ਇਹ ਹਾਈ ਕੋਰਟ ਦੇ ਵਿੱਚ ਇੱਕ ਵਾਰੀ ਬ੍ਰੇਕ ਲੱਗ ਗਈ ਆ। ਲੋਕਲ ਰੈਂਕ ਮਿਲਦੇ ਹੀ ਜਿਵੇਂ ਆਪਾਂ ਤੁਸੀਂ ਦੇਖੋਗੇ ਨਾ ਕਿ ਕਿਸੇ ਨੂੰ ਪ੍ਰਮੋਸ਼ਨ ਮਿਲ ਗਈ, ਕੋਈ ਕਰਮਚਾਰੀ ਆ ਉਹਨੂੰ ਰੈਂਕ ਦੇ ਦਿੱਤਾ ਗਿਆ, ਪ੍ਰਮੋਟ ਕਰ ਦਿੱਤਾ ਗਿਆ, ਉਹ ਪੁਲਿਸ ਸਟੇਸ਼ਨ ਦਾ ਜਾ ਕੇ ਐਸਐਚਓ ਜਾਂ ਚੌਕੀ ਦਾ ਇੰਚਾਰਜ ਲੱਗ ਜਾਂਦਾ ਹੈ।
ਜਦ ਕਿ ਆਮ ਪਬਲਿਕ ਨੂੰ ਅਸਲ ਰੈਂਕ ਦੀ ਜਿਹੜੀ ਹੈ ਉਹ ਜਾਣਕਾਰੀ ਨਹੀਂ ਹੁੰਦੀ। ਇਹਦਾ ਫਾਇਦਾ ਹੁਣ ਜਿਵੇਂ ਤੁਸੀਂ ਦੇਖੋਗੇ, ਇੱਕ ਮਿਸਾਲ ਦੇ ਤੌਰ ਤੇ ਜਿਹੜਾ ਇੰਸਪੈਕਟਰ ਇੰਦਰਜੀਤ ਸੀਗਾ ਉਹ ਚੁੱਕ ਰਿਹਾ ਸੀਗਾ, ਉਸਨੂੰ ਦੋ ਇਸ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਮਿਲੀਆਂ, ਦੋ। ਪਰ ਜੇ ਆਪਾਂ ਵੇਖੀਏ ਇਹਨਾਂ ਦੇ, ਕਿਉਂਕਿ ਪੁਲਿਸ ਦਾ ਇੱਕ ਸਿਸਟਮੈਟਿਕਲੀ ਢਾਂਚਾ ਹੁੰਦਾ ਤਰੱਕੀਆਂ ਦਾ, ਕਿ ਸਿਪਾਹੀ ਤੋਂ ਲੈ ਕੇ ਗਾਂ ਜੋ ਵੀ ਹੁੰਦਾ ਇਹਨਾਂ ਦੇ ਕੋਰਸ ਹੁੰਦੇ ਨੇ ਬਕਾਇਦਾ, ਇਹਨਾਂ ਦਾ ਇੱਕ ਚੈਪਟਰ ਬਣਿਆ ਹੋਇਆ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਰਜ ਨੇ। ਪਰ ਇਹ ਆਰਜੀ ਪ੍ਰਬੰਧ ਕਰਕੇ ਇੱਕ ਬਹੁਤ ਵੱਡਾ ਰਸਤਾ ਖੋਲ ਦਿੱਤਾ ਗਿਆ ਕਿ ਇਸ ਤਰ੍ਹਾਂ ਜਿਹੜੇ ਸਿਫਾਰਸ਼ੀ ਲੋਕ ਸੀ ਉਹ ਵੀ ਅੱਗੇ ਵਧਦੇ ਤੁਰੇ ਗਏ। ਹਾਂ, ਮੈਂ ਜਿਵੇਂ ਕਿਹਾ ਕੁਝ ਜੈਨੂਇਨ ਲੋਕਾਂ ਨੂੰ ਵੀ ਲਾਭ ਮਿਲਿਆ, ਪਰ ਜਿਹੜੇ ਕੁਝ ਹੱਕਦਾਰ ਸੀਗੇ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਯਾਰ ਅਸੀਂ ਕਾਬਲੀਅਤ ਜਾਂ ਆਪਣੀ ਸੇਵਾ ਦੇ ਆਧਾਰ ਤੇ ਇਸ ਫਲ ਦੇ ਹੱਕਦਾਰ ਆ, ਉਹ ਰਹਿ ਗਏ ਜੀ। ਤਾਂ ਫਿਰ ਇਹ ਇੱਕ ਕਾਨੂੰਨੀ ਚੌਕਟੇ 'ਚ ਲੜਾਈ ਚੱਲ ਗਈ ਤੇ ਹੁਣ ਹਾਈ ਕੋਰਟ ਨੇ, ਕਿਉਂਕਿ ਇਹਨਾਂ ਕੋਲ ਵਧੀਆ ਕੋਈ ਜਵਾਬ ਨਹੀਂ ਸੀਗਾ, ਠੋਸ ਉੱਥੇ ਕੋਈ ਜਵਾਬ ਨਹੀਂ ਸੀਗਾ, ਉਹਨਾਂ ਨੇ ਕਿਹਾ ਕਿ ਜਦ ਤੱਕ ਅਸੀਂ ਇਹਨਾਂ ਪਟੀਸ਼ਨਾਂ ਤੇ ਹੁਣ ਫੈਸਲਾ ਨਹੀਂ ਦਿੰਦੇ, ਨਿਰਣਾ ਨਹੀਂ ਕਰਦੇ, ਤਦ ਤੱਕ ਤੁਸੀਂ ਇਹ ਜਿਹੜਾ ਪ੍ਰਬੰਧ ਆ ਇਹਨੂੰ ਉਦੋਂ ਤੱਕ ਨਹੀਂ ਤੋਰੋਗੇ ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ, ਮਤਲਬ ਕਿ ਸਟੇ ਹੋ ਗਿਆ। ਜੀ ਬਿਲਕੁਲ। ਇਹ ਤਾਂ ਵੈਸੇ ਮਜ਼ਾਕ ਹੀ ਕਈ ਵਾਰੀ ਬਣ ਜਾਂਦਾ, ਆਪਾਂ ਦੇਖਦੇ ਰਹੇ ਹਾਂ ਵੱਡੇ ਵੀ ਲੋਕਾਂ ਦੇ ਵਿੱਚ, ਇਹ ਖਾਸ ਕਰਕੇ ਪੁਲਿਸ ਦੀ ਜਦੋਂ ਅਸੀਂ ਕਰ ਰਹੇ ਹਾਂ ਵੀ ਵਾਰੀ ਵੀ ਨਹੀਂ ਹੁੰਦੀ, ਪਰ ਪਹਿਲਾਂ ਹੀ ਪ੍ਰਮੋਟ ਉੱਤੋਂ ਦੀ ਕਰ ਦਿੱਤਾ ਜਾਂਦਾ। ਅਗਲੀ ਮਿੰਟੂ ਜੀ ਗੱਲ ਕਰੀਏ, ਕੁਦਰਤੀ ਆਫਤ ਵਾਲੇ ਫੰਡ ਨੂੰ ਵੀ ਵੱਜ ਸਕਦਾ ਹੈ ਡੰਗ? ਹਾਂਜੀ, ਦੇਖੋ ਹੁਣ ਤੇ ਸਾਰੇ ਪਾਸੇ ਡਰ ਹੀ ਲੱਗਦਾ ਕਿ ਇਧਰੋਂ ਵੀ ਨਾ ਵੱਜ ਜਾਵੇ ਤੇ ਇਧਰੋਂ ਵੀ ਨਾ ਵੱਜ ਜਾਵੇ। ਗੱਲ ਇਹ ਆ ਕਿ ਆਪਾਂ ਦੇਖਿਆ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਉਹ ਰੁਕਿਆ, ਜਿਹਨੂੰ ਆਪਾਂ ਦਿਹਾਤੀ ਵਿਕਾਸ ਫੰਡ ਆਖਦੇ ਆ। ਹੁਣ ਇਹ ਵੀ ਚਰਚਾ ਚੱਲ ਪਈ ਹੈ ਕਿ ਦਰਅਸਲ ਕੁਦਰਤੀ ਆਫਤ ਫੰਡ ਨੂੰ ਵੀ ਲੈ ਕੇ ਜੋ ਕੇਂਦਰ ਦੇ ਤੇਵਰ ਆ ਉਹ ਤਲਖ ਹੋ ਸਕਦੇ ਆ। ਉਹਦਾ ਇੱਕ ਕਾਰਨ ਆ ਕਿ ਜੋ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਦੌਰਾਨ ਖਰਾਬਾ ਹੋਇਆ, ਖਾਸ ਤੌਰ ਤੇ ਜੇ ਆਪਾਂ ਦੇਖੀਏ ਤਾਂ ਮਾਰਚ ਅਪ੍ਰੈਲ ਦੇ ਵਿੱਚ ਨਾ ਮੌਸਮ ਵਿਗੜ ਗਿਆ ਸੀਗਾ, ਤਾਂ ਇਹਨਾਂ ਨੇ 95,000 ਹੈਕਟੇਅਰ 'ਚ ਫਸਲ ਖਰਾਬ ਹੋਣ ਦੀ ਰਿਪੋਰਟ ਭੇਜੀ ਸੀ, ਪਰ ਮੰਡੀਆਂ 'ਚ ਜਿਹੜੀ ਕਣਕ ਆ ਗਈ ਉਹ ਬਹੁਤ ਵਧੇਰੇ ਸੀਗੀ। ਅੰਦਾਜ਼ਾ ਕਿ 125 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਉਹ ਇੱਥੇ ਆਈ ਹੈ ਮੰਡੀਆਂ 'ਚ। ਹੁਣ ਕੇਂਦਰ ਸਰਕਾਰ ਜਿਹੜੀ ਹੈ ਉਹ ਇਹਨਾਂ ਨੂੰ ਇੱਕ ਸਵਾਲ ਪੁੱਛ ਰਹੀ ਹੈ ਕਿ ਬਈ ਤੁਸੀਂ ਤੇ ਕਹਿੰਦੇ ਹੋ, ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਕਿ ਸਾਡੀ ਕਣਕ ਖਰਾਬ ਹੋ ਗਈ ਬਹੁਤ ਜ਼ਿਆਦਾ, ਦੂਏ ਪਾਸੇ ਤੁਸੀਂ ਆ ਮੰਡੀਆਂ 'ਚ ਕਣਕ ਦੀ ਆਮਦ ਬਹੁਤ ਵਿਖਾ ਰਹੇ ਹੋ, ਕਿ ਇਹ ਚੱਕਰ ਕੀ ਹੈ? ਤਾਂ ਇਸੇ ਚੱਕਰ 'ਚੋਂ ਹੀ ਹੁਣ ਸਵਾਲ ਜਿਹੜਾ ਹੈ ਉਹ ਪੈਦਾ ਹੋਇਆ ਹੈ। ਵੈਸੇ ਜਿਹੜਾ ਇਹ ਅੰਕੜਾ ਹੈ 125 ਲੱਖ ਮੀਟ੍ਰਿਕ ਟਨ ਵਾਲਾ, ਇਹ ਥੋੜੇ ਦਿਨ ਪਹਿਲਾਂ ਦਾ ਹੋ ਸਕਦਾ ਕਿ ਖਰੀਦ ਦੀ ਜਦੋਂ ਲਾਸਟ ਆਵੇ ਨਾ, ਆਖਰੀ ਮਤਲਬ ਕਿ ਉਹਦਾ ਬਣੇ ਡਾਟਾ, ਤਾਂ ਹੋ ਸਕਦਾ ਵਧੇਰੇ ਹੋ ਜਾਵੇ, ਕਿਉਂਕਿ ਕੁਝ ਡਾਟਾ ਅਪਡੇਟ ਹੁੰਦਾ ਰਹਿੰਦਾ ਇਲੈਕਸ਼ਨ ਵਾਂਗੂ। ਮੰਡੀਆਂ ਦੀ ਤੁਹਾਨੂੰ ਪਤਾ ਖਰੀਦ ਪ੍ਰਕਿਰਿਆ ਬਹੁਤ ਲੰਮੇ ਸਮੇਂ ਤੱਕ ਚੱਲਦੀ ਰਹਿੰਦੀ ਹੈ, ਸੋ ਇਸ ਕਰਕੇ ਇਹ ਅੰਤਮ ਨਹੀਂ, ਇੱਕ ਮਤਲਬ ਕਿ ਉਸ ਵੇਲੇ ਦਾ ਡਾਟਾ ਹੈ ਜਿਸ ਵੇਲੇ ਇਹ ਗੱਲ ਨਿਕਲ ਰਹੀ ਹੈ ਪਿਛਲੇ ਕੁਝ ਦਿਨਾਂ ਦੇ ਦੌਰਾਨ। ਅੱਛਾ, ਹੁਣ ਉਸ ਚੀਜ਼ ਨੂੰ ਆਧਾਰ ਬਣਾ ਕੇ ਇਹਨਾਂ ਨੇ ਪੁੱਛਿਆ ਕਿ ਬਈ ਗੱਲ ਇਹ ਆ ਕਿ ਤੁਸੀਂ ਇੱਕ ਪਾਸੇ ਤੇ ਕੁਦਰਤੀ ਵਿਪਤਾ ਵਾਲਾ ਸਾਡੇ ਤੋਂ ਫੰਡ ਲੈ ਰਹੇ ਹੋ, ਕਿਉਂਕਿ ਜਿਹੜਾ ਫੰਡ ਦੇਣਾ ਇਹਨਾਂ ਨੇ ਗਾਂ ਕਿਸਾਨਾਂ ਨੂੰ ਮੁਆਵਜ਼ਾ ਦੇਣਾ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ, ਭਗਵੰਤ ਮਾਨ ਚੌਰਸ ਰੇਡ ਜਾਂਦੇ ਆ, ਜਿਹੜੇ ਪਿੰਡਾਂ 'ਚ 90 100% ਨੁਕਸਾਨ ਹੋ ਗਿਆ, 1 ਰੁਪਈਆ ਉੱਥੇ ਮੁਆਵਜ਼ੇ ਦਾ ਹੁਣ ਤੱਕ ਨਹੀਂ ਆਇਆ। ਉਹਦਾ ਰੇੜਕਾ ਇਓ ਆ, ਕਿਉਂਕਿ ਜਿਹੜਾ ਹਿੱਸਾ ਕੇਂਦਰ ਨੇ ਦੇਣਾ ਹੈ NDRF ਦੇ ਵਿੱਚੋਂ ਹੁੰਦਾ, ਇੱਕ SDRF ਹੁੰਦੀ ਹੈ ਸਟੇਟ ਤੇ ਇੱਕ NDRF ਨੈਸ਼ਨਲ ਲੈਵਲ ਦੀ ਹੋਗੀ। ਉਹ ਮਤਲਬ ਕਿ ਟ੍ਰੈਜ਼ਰੀ ਹੈ, ਜਿੱਦਾਂ ਕਹਿ ਲਓ ਖਜ਼ਾਨਾ, ਉਹਦੇ 'ਚ ਵਿਪਤਾ ਵਾਸਤੇ ਇੱਕ ਪੈਸਾ ਰੱਖ ਦਿੱਤਾ ਤੇ ਉਹ ਦਿੱਤਾ ਜਾਂਦਾ ਸਟੇਟਾਂ ਨੂੰ। ਕੁਛ ਹਿੱਸਾ ਇਹ ਆਪਣੇ ਕੋਲੋਂ ਪਾ ਲੈਂਦੇ ਆ, ਕੁਛ ਕੇਂਦਰ ਪਾਉਂਦੀ ਆ। ਅੱਛਾ, ਹੁਣ ਉਹ ਪੁੱਛ ਰਹੇ ਨੇ ਕਿ ਇਹ ਬਾਈ ਕਣਕ ਇੰਨੀ ਜ਼ਿਆਦਾ ਜਦੋਂ ਆ ਗਈ ਆ ਤੇ ਫਿਰ ਖਰਾਬ ਕੀ ਹੋਇਆ ਤੁਹਾਡਾ? ਇੱਥੇ ਹੁਣ ਸਿਆਪਾ ਪੈ ਗਿਆ। ਤਾਂ ਕਿਤੇ ਨਾ ਕਿਤੇ ਇਹ ਅੰਦੇਸ਼ਾ ਹੁਣ ਜਨਮ ਲੈ ਰਿਹਾ ਵਾ ਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਜੋ SDRF ਦਾ ਪੈਸਾ ਆਉਂਦਾ ਹੈ, ਮਤਲਬ SDRF ਜੋ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਟੇਟ ਡਿਜ਼ਾਸਟਰ ਰਿਲੀਫ ਫੰਡ ਹੈ ਜਿਹੜਾ, ਉਹਦੇ 'ਚੋਂ ਸ਼ੇਅਰ ਜਿਹੜਾ ਸਟੇਟ ਦੇ ਪਾਉਣਾ ਹੈ ਤੇ ਜਿਹੜਾ
ਕੇਂਦਰ ਨੇ ਘਲਾਉਣਾ ਹੈ, ਇਹਨਾਂ ਦੇ ਵਿੱਚ ਕੇਂਦਰ ਦਾ ਹਿੱਸਾ ਜਿਹੜਾ ਉਹ ਪ੍ਰਭਾਵਿਤ ਹੋ ਸਕਦਾ ਹੈ। ਤਾਂ ਮਤਲਬ ਕਿ ਪੰਜਾਬ ਵਾਸਤੇ ਸ਼ੁਭ ਸੰਕੇਤ ਨਹੀਂ ਹੈ। ਹੁਣ ਇਹ ਗੜਬੜੀ ਕਿੱਥੇ ਹੋਈ ਇਹ ਕੋਈ ਨਹੀਂ ਜਾਣਦਾ ਕਿ ਠੀਕ ਹੈ ਖਰਾਬ ਹੋਈ ਕਣਕ, ਕੁਝ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਦੇ ਵਿੱਚ ਕਣਕ ਬਹੁਤ ਜ਼ਿਆਦਾ ਖਰਾਬ ਹੋਈ। ਹੁਣ ਜੇਕਰ ਆਪਾਂ ਉਸ ਨੂੰ ਆਧਾਰ ਬਣਾ ਕੇ ਦੇਖੀਏ ਤਾਂ ਬਈ ਫਰਕ ਤਾਂ ਪੈਂਦਾ ਹੈ, ਚਲੋ ਠੀਕ ਹੈ ਫਰਕ ਪੈਂਦਾ, ਪਰ ਜੇ ਤੁਸੀਂ ਹੁਣ ਅੰਨ੍ਹੇਵਾਹ ਉਹਦੇ ਵਿੱਚ ਏਰੀਆ ਜਾਂ ਰਕਬਾ ਪਾਈ ਜਾਓਗੇ ਵੀ ਚਲੋ ਵੋਟ ਆਪਾਂ ਸੰਤੁਸ਼ਟ ਕਰ ਲਈਏ, ਤਾਂ ਫਿਰ ਅਗਲੇ ਤਾਂ ਪੁੱਛੂਗੇ ਕਿ ਹਾਂ ਵੀ ਇੱਕ ਪਾਸੇ ਤਾਂ ਤੁਹਾਡਾ ਝਾੜ ਇੰਨਾ, ਦੂਸਰੇ ਪਾਸੇ ਪ੍ਰਭਾਵਿਤ ਕਿੱਥੋਂ ਹੋਇਆ ਕਿਸਾਨ। ਤਾਂ ਪ੍ਰਭਾਵਿਤ ਜਿੱਥੇ ਕਿਸਾਨ ਹੋਇਆ ਉੱਥੇ ਦੀ ਜੈਨੂਇਨ ਰਿਪੋਰਟ ਚਾਹੀਦੀ ਸੀਗੀ। ਤਾਂ ਇਹ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੰਬਲ ਭੂਸਾ ਇਹਨਾਂ ਦਾ ਆਪਸ ਦੇ ਵਿੱਚ ਪਿਆ ਗਿਆ, ਤੇ ਜਿਹਦਾ ਖਮਿਆਜ਼ਾ ਪ੍ਰਭਾਵਿਤ ਕਿਸਾਨ ਨੂੰ, ਜਿਹੜਾ ਅਸਲੀ ਪ੍ਰਭਾਵਿਤ ਹੈ, ਉਸ ਨੂੰ ਚੁੱਕਣਾ ਪੈ ਰਿਹਾ, ਕਿਉਂਕਿ ਉਸ ਨੂੰ ਆਸ ਸੀਗੀ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਕੋਈ 10-15 ਹਜ਼ਾਰ ਰੁਪਏ ਕਿੱਲੇ ਦਾ ਆ ਜਾਏਗਾ ਮੁਆਵਜ਼ਾ, ਉਹਦੇ ਨਾਲ ਕੰਮ ਰੇੜ ਪਵੇਗਾ। ਪਰ ਹਾਲ ਦੀ ਘੜੀ ਉਹ ਰੇੜਕਾ ਜਿਉਂ ਦਾ ਤਿਉਂ ਹੈ ਕੇਂਦਰ ਅਤੇ ਸੂਬਾ ਸਰਕਾਰ ਦਾ, ਤੇ ਉਹ ਮੁਆਵਜ਼ੇ ਦੀ ਉਡੀਕ ਵੀ ਜਿਉਂ ਦੀ ਤਿਉਂ ਬਣੀ ਹੋਈ ਆ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਯਾਦਗਾਰਾਂ ਤੇ ਵੀ ਲਾਗੂ ਨਾ ਹੋ ਸਕੀ ਪੰਜਾਬੀ। ਹਾਂਜੀ ਦੇਖੋ ਇਹ ਵੀ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਇਹਨਾਂ ਨੇ 21 ਫਰਵਰੀ ਤੱਕ ਤੁਹਾਨੂੰ ਯਾਦ ਹੋਏਗਾ ਨਾ ਕਿ ਉਦੋਂ ਅਲਟੀਮੇਟਮ ਦਿੱਤਾ ਸੀਗਾ ਕਿ ਸਾਰੇ ਬੋਰਡ ਬਈ ਤੁਸੀਂ ਏਦਾਂ ਲਿਖਣੇ ਨੇ ਪੰਜਾਬੀ ਚ, ਜੇ ਨਾ ਤੇ ਤੁਹਾਡੇ ਤੇ ਕਾਰਵਾਈ ਹੋਏਗੀ। ਤਾਂ ਉਹ ਅਲਟੀਮੇਟਮ ਤੇ ਗੁਜ਼ਰ ਗਿਆ ਤੇ ਬਸ ਫਿਰ ਉੱਥੇ ਦਾ ਉੱਥੇ ਹੀ ਖਬਾ ਸੀ। ਉਦੋਂ ਵੀ ਕਿਹਾ ਸੀਗਾ ਕਿ ਇਹ ਗੱਲਾਂ ਅਸੀਂ ਪਹਿਲਾਂ ਵੀ ਬਹੁਤ ਵਾਰੀ ਸੁਣ ਚੁੱਕੇ ਆ, ਹੱਲਾ ਲਾਲਾ ਜ਼ਿਆਦਾ ਕੀਤੀ ਜਾਂਦੀ ਆ, ਕੰਮ ਘੱਟ ਹੁੰਦਾ ਹੈ। ਹੁਣ ਹਿਸਾਬ ਲਾ ਲਓ ਕਿ ਜਿਹੜੀਆਂ ਇਹਨਾਂ ਦੇ ਕੋਲ ਕੁਝ ਯਾਦਗਾਰਾਂ ਨੇ, ਜਿੱਦਾਂ ਮੋਦੇ ਦੇ ਪਿੰਡ ਕੋਲ ਉਹ ਹੈਗਾ ਨਾ ਪੁਲ ਕੰਜਰੀ ਕਹਿੰਦੇ ਆ, ਉਹਦਾ ਬੋਰਡ ਤੱਕ ਨਹੀਂ ਬਦਲਿਆ ਇਹਨਾਂ ਨੇ। ਹਿਸਾਬ ਲਾ ਲਓ ਕਿ ਸੈਰ ਸਪਾਟਾ ਮਹਿਕਮਾ ਵੱਲੋਂ ਕਿਲਾ ਗੋਬਿੰਦਗੜ੍ਹ ਦਾ ਜਿਹੜਾ ਬੋਰਡ ਲਾਇਆ ਗਿਆ ਉਹ ਵੀ ਪੰਜਾਬੀ ਚ ਨਹੀਂ ਹੋਇਆ ਹਜੇ ਤੱਕ, ਉਹਨੂੰ ਵੀ ਗੋਬਿੰਦਗੜ੍ਹ ਫੋਰਟ ਲਿਖਿਆ ਗਿਆ। ਇਸ ਤੋਂ ਇਲਾਵਾ ਜੋ ਹੋਰ ਕੁਝ ਹੈਗੇ ਨੇ, ਜਿਵੇਂ ਅੱਪਰ ਬਾਰੀ ਦੁਆਬ ਨਹਿਰ ਦੇ ਉੱਤੇ ਜਿਹੜਾ ਪਾਰਕ ਦੇ ਬਾਹਰ ਅੰਗਰੇਜ਼ੀ ਚ ਜੋ ਬੋਰਡ ਵਗੈਰਾ ਲੱਗੇ ਨੇ, ਉਹ ਹਾਲੇ ਵੀ ਅੰਗਰੇਜ਼ੀ ਚ ਆ। ਮਤਲਬ ਕਿ ਹਿਸਾਬ ਲਾ ਲਓ ਕਿ ਵੱਡੀਆਂ ਥਾਵਾਂ ਜਿਹੜੀਆਂ ਮਤਲਬ ਕਿ ਕੁਛ ਆਪਾਂ ਵਿਰਾਸਤੀ ਕਹਿ ਲਓ ਜਾਂ ਇਤਿਹਾਸਕ ਮਹੱਤਤਾ ਵਾਲੀਆਂ ਜਗ੍ਹਾ ਜਿਹੜੀਆਂ, ਜੇ ਉਹਨਾਂ ਨੂੰ ਵੀ ਵੇਖੀਏ ਤਾਂ ਉਹਨਾਂ ਦੇ ਵਿੱਚ ਵੀ ਇਹ ਤਬਦੀਲੀ ਨਹੀਂ ਆਈ, ਹੇਠਲੇ ਪੱਧਰ ਤੇ ਕੀ ਆਏਗੀ। ਇਹ ਤਾਂ ਵੇਖਣ ਵਾਲੀ ਗੱਲ ਹੈ ਨਾ ਕਿ ਜਿੱਥੇ ਤੁਹਾਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਚਾਹੀਦੀ ਸੀ ਤਾਂ ਉੱਥੋਂ ਹੀ ਨਹੀਂ ਕਰ ਸਕੇ। ਤਾਂ ਜਿਹੜੀ ਗੱਲ ਉਹ ਕਹਿ ਰਹੇ ਸੀ ਕਿ ਦੁਕਾਨਾਂ ਵਾਲੇ ਬੋਰਡ ਬਦਲੋ ਜੀ, ਇਹ ਕਰੋ ਜੀ, ਉਹ ਕਰੋ ਜੀ, ਉਹ ਫਿਰ ਹੇਠਾਂ ਕੀ ਹੋਇਆ ਹੋਏਗਾ ਤੁਸੀਂ ਸਮਝ ਸਕਦੇ ਹੋ ਆਸਾਨੀ ਦੇ ਨਾਲ ਕਿ ਥੱਲੇ ਤਾਂ ਤਦ ਹੀ ਅਸਰ ਹੋਏਗਾ ਜੇ ਉੱਤੋਂ ਅਸਰ ਹੋਏਗਾ। ਬਾਕੀ ਤੁਸੀਂ ਵੇਖਿਆ ਹੋਣਾ ਇਸ਼ਤਿਹਾਰ ਅੰਗਰੇਜ਼ੀ ਹਿੰਦੀ ਚ ਉਹ ਚੱਲਦੇ ਆ, ਚਲੋ ਉਹ ਵੀ ਚੱਲ ਗਏ, ਇਹਨਾਂ ਦੇ ਪੱਤਰ ਵਿਹਾਰ ਦੇ ਵਿੱਚ ਵੀ ਅੰਗਰੇਜ਼ੀ ਆ ਵੀ ਰਹਿੰਦੀ ਹੈ ਜੀ। ਸਕੂਲਾਂ ਚ ਵੀ ਜੋ ਪੰਜਾਬੀ ਨੂੰ ਤਰਜੀਹ ਮਿਲਣੀ ਚਾਹੀਦੀ ਆ ਉਹ ਨਹੀਂ ਮਿਲ ਰਹੀ। ਪਰ ਗੱਲ ਇਹ ਆ ਕਿ ਸਾਡੀ ਪੰਜਾਬੀ ਦਾ ਵੈਸੇ ਵੀ ਹਾਲ ਬੁਰਾ ਜੇ। ਆ 12ਵੀਂ ਦਾ ਨਤੀਜਾ ਆਇਆ ਤੇ 1700-1800 ਜਿਹੜੇ ਬੱਚੇ ਉਦਨ ਫੇਲ ਹੋ ਗਏ। ਆ 10ਵੀਂ ਦਾ ਆਇਆ ਤੇ 10ਵੀਂ ਵਾਲਿਆਂ ਨੇ 12ਵੀਂ ਵਾਲਿਆਂ ਦਾ ਵੀ ਰਿਕਾਰਡ ਤੋੜ ਕੱਟਿਆ, 2200-2300 ਬੱਚਾ ਫੇਲ ਹੋ ਗਿਆ ਇਕੱਲੇ ਪੰਜਾਬੀ ਚੋਂ। ਤੇ ਜਦੋਂ ਅਸੀਂ ਹੁਣ ਸੰਭਾਲ ਹੀ ਨਹੀਂ ਰਹੇ ਤੇ ਫਿਰ ਸਾਡੇ ਰਿਜ਼ਲਟ ਵੀ ਤੇ ਇਹੋ ਜਿਹੇ ਆਉਣੇ ਆ। ਤਾਂ ਖੈਰ ਸਰਕਾਰ ਨੇ ਮੁਹਿੰਮ ਛੇੜੀ ਸੀਗੀ, ਬੜਾ ਜ਼ੋਰ ਲਾਇਆ ਸੀ, ਬੜਾ ਕਹਿ ਲਓ ਕਿ ਢੋਲ ਵਜਾਇਆ ਸੀ, ਪਰ ਅਸਰ ਜਿਹੜਾ ਹੈ ਹਾਲ ਦੀ ਘੜੀ ਕਹਿ ਲਓ ਕਿ ਉਹ ਬਿਲਕੁਲ ਮੰਨਫੀ ਨਜ਼ਰ ਆ ਰਿਹਾ ਮਹਿਕਮਿਆਂ ਚੋਂ ਵੀ। ਤੇ ਉਦਾਂ ਜੇ ਆਪਾਂ ਦੇਖੀਏ ਇੱਕ ਸਮਾਜ ਦੇ ਵਿੱਚ ਵੀ ਜਿਹੜੀ ਚੇਤਨਾ ਲਹਿਰ ਹੁੰਦੀ ਆ ਉਹ ਉਸ ਪੱਖ ਤੋਂ ਵੀ ਦੇਖੀਏ ਤੇ ਨਤੀਜਾ ਨਿਲ ਬਟਾ ਸਨਾਟਾ ਹੀ ਆ। ਜੀ ਜੀ, ਇਹ ਸਨਾਟਾ ਅੱਜ ਦਾ ਨਹੀਂ ਕਰਦਾ ਹੋ ਰਿਹਾ ਹੈ। ਅਗਲੀ ਮਿੰਟੂ ਜੀ ਗੱਲ ਕਰੀਏ, ਆਮ ਆਦਮੀ ਕਲੀਨਿਕ ਵਿੱਚੋਂ ਟੈਸਟ ਗਾਇਬ। ਹਾਂਜੀ ਦੇਖੋ ਆਮ ਆਦਮੀ ਕਲੀਨਿਕ ਜਿਹੜੀ ਹੈ ਕਿ ਉਹਦੇ ਚ ਚੱਕਰ ਇਹ ਚੱਲਿਆ ਕਿ ਜਿਹੜੇ ਇਹਨਾਂ ਨੇ ਰੱਖੇ ਸੀਗੇ ਸਟੇਟ ਦੇ ਕਲੀਨਿਕਾਂ ਦੇ ਵਿੱਚ ਟੈਸਟ ਕਰਨ ਵਾਸਤੇ, ਉਹ ਕੰਪਨੀ ਵਾਲੇ ਜਾਂ ਜਿਨ੍ਹਾਂ ਨਾਲ ਵੀ ਟਾਈ ਅਪ ਕੀਤਾ ਸੀਗਾ, ਉਹ ਤੇ ਦੱਸਦੇ ਆ ਨਿਕਲ ਕੇ ਬਹਿ ਕੇ। ਤਾਂ ਹੁਣ ਰੌਲਾ ਇਹ ਆ ਕਿ ਜਿਹੜੀਆਂ ਮਤਲਬ ਕਿ ਦਵਾਈਆਂ ਮਿਲਣੀਆਂ ਨੇ, ਇਲਾਜ ਸ਼ੁਰੂ ਹੋਣਾ ਹੈ, ਉਹ ਟੈਸਟਾਂ ਤੋਂ ਬਾਅਦ ਹੀ ਹੋਣਾ ਨਾ। ਤਾਂ ਹੁਣ ਕਾਫੀ ਖੱਜਲ ਖੁਆਰਤਾ ਜਿਹੜੀ ਹੈ ਲੋਕਾਂ ਦੀ ਹੋ ਰਹੀ ਹੈ, ਕਿਉਂਕਿ
ਜੋ ਮਸਲਾ ਸੀਗਾ ਕਿ ਬਈ ਇਹਨਾਂ ਨੇ ਟੈਸਟਾਂ ਦੀ ਜਿਹੜੀ ਸੁਵਿਧਾ ਦਿੱਤੀ ਸੀ, ਮਾਮਲਾ ਕੋਈ ਮਾੜਾ ਨਹੀਂ ਸੀ, ਵਧੀਆ ਸੀਗਾ। ਨਿੱਜੀ ਕੰਪਨੀ ਨਾਲ ਇਹਨਾਂ ਦਾ ਕੋਈ ਟਾਈ ਅਪ ਸੀਗਾ ਪਹਿਲਾਂ ਤੋਂ, ਉਹ ਤਾਂ ਨੱਠ ਗਏ। ਹੁਣ ਇਹ ਜਾਣਕਾਰੀ ਦੇ ਰਹੇ ਆ ਕਿ ਇੱਕ ਨਿੱਜੀ ਕੰਪਨੀ ਨਾਲ ਟੈਂਡਰ ਮੁਕੰਮਲ ਹੋ ਗਿਆ ਤੇ ਕੰਪਨੀ ਜਲਦੀ ਆਪਣਾ ਕੰਮ ਸ਼ੁਰੂ ਕਰੇਗੀ। ਦੇਖੋ ਇਸ ਤਰ੍ਹਾਂ ਦਾ ਬੈਕਅਪ ਹੋਣਾ ਚਾਹੀਦਾ। ਜਿੱਦਾਂ ਇੱਕ ਆਪਾਂ ਖਬਰ ਪਿਛਲੇ ਪ੍ਰੋਗਰਾਮ 'ਚ ਵੀ ਕੀਤੀ ਸੀਗੀ, ਸਮਾਰਟ ਚਿਪ ਵਾਲਾ ਮਸਲਾ ਸੀਗਾ ਕਿ ਉਹ ਕੀ ਹੋਇਆ ਕਿ ਇੱਕ ਕੋਲ ਟੈਂਡਰ ਸੀ ਤੇ ਉਹਦੀ ਸਪਲਾਈ ਪ੍ਰਭਾਵਿਤ ਹੋਈ ਤਾਂ ਉਹ ਸਾਰਾ ਇੱਥੇ ਪੰਜਾਬ ਜਿਹੜਾ ਪ੍ਰਭਾਵਿਤ ਹੋਇਆ ਉਹਦੇ ਨਾਲ, ਕਿਉਂਕਿ ਲੋਕਾਂ ਨੂੰ ਨਾ ਡੀਐਲ ਮਿਲ ਰਹੇ ਸੀ, ਨਾ ਆਰਸੀ ਮਿਲ ਰਹੀ ਸੀ, ਬਹੁਤ ਮੁਸ਼ਕਲ ਹੋਈ। ਕਿ ਇਸ ਤਰ੍ਹਾਂ ਦਾ ਬੈਕਅਪ ਹੋਣਾ ਚਾਹੀਦਾ ਕਿ ਜੇ ਮੰਨ ਲਓ ਕੋਈ ਅੱਧ ਵਾਟੇ ਕੋਈ ਠੇਕੇਦਾਰ ਜਾਂ ਕੋਈ ਕੰਪਨੀ ਭੱਜਦੀ ਆ ਤਾਂ ਉਹਦੇ ਨਾਲ ਉਹ ਸਾਰੀ ਜਿਹੜੀ ਸਹੂਲੀਅਤ ਆ ਉਹ ਪ੍ਰਭਾਵਿਤ ਨਾ ਹੋਵੇ। ਇਹ ਇੱਕ ਵੱਡੀ ਗੱਲ ਆ। ਤਾਂ ਇਹ ਸਾਡੇ ਕੋਲ ਬੈਕਅਪ ਪਲਾਨ ਨਹੀਂ ਹੁੰਦਾ, ਅਸੀਂ ਉਹਦੇ ਤੋਂ ਮਾਰ ਖਾਂਦੇ ਆ। ਚਲੋ ਇਹਨਾਂ ਨੇ ਹੁਣ ਜ਼ਿਆਦਾ ਇੱਧਰ ਹੀ ਫੋਕਸ ਕੀਤਾ ਸੀਗਾ, ਕਲੀਨਿਕਾਂ ਵੱਲ, ਹਸਪਤਾਲਾਂ ਦੀ ਦੁਰਦਸ਼ਾ ਤੇ ਹਾਲੇ ਵੀ ਉੱਥੇ ਦੀ ਉੱਥੇ ਆ, ਡਾਕਟਰਾਂ ਦੀ ਕਮੀ ਉੱਥੇ ਦੀ ਉੱਥੇ ਆ। ਤਾਂ ਇੱਥੇ ਵੀ ਜੇ ਹੁਣ ਏਦਾਂ ਦਾ ਮਾਹੌਲ ਬਣ ਗਿਆ ਕਿ ਬਈ ਜਿਹੜੀਆਂ 570 ਤੋਂ ਵੱਧ ਤੁਸੀਂ ਕਲੀਨਿਕਾਂ ਬਣਾਈਆਂ, ਜਿਹਦੇ ਚ 60% ਤੋਂ ਜ਼ਿਆਦਾ ਕਲੀਨਿਕਾਂ ਸ਼ਹਿਰਾਂ ਤੇ ਬਾਕੀ ਪਿੰਡਾਂ 'ਚ ਹੈ, ਯਾਨੀ 40% ਪਿੰਡਾਂ 'ਚ ਹੈ। ਤੇ ਜੇ ਉਹ ਟੈਸਟ ਕਰਵਾਉਣ ਵਾਸਤੇ ਵਾਪਸ ਸ਼ਹਿਰ ਹੀ ਆਉਣਗੇ ਤਾਂ ਫਿਰ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਮਿਲੇਗਾ? ਤਾਂ ਫਿਰ ਤਾਂ ਡਿਸਪੈਂਸਰੀਆਂ ਹੀ ਸਹੀ ਸੀਗੀਆਂ ਜਿਨ੍ਹਾਂ ਦਾ ਭੋਗ ਪਾਇਆ ਗਿਆ। ਤਾਂ ਖੈਰ ਦੇਖਦੇ ਹੁਣ ਕਦੋਂ ਤੋਂ ਇਹ ਕੰਮ ਸ਼ੁਰੂ ਹੋਏਗਾ। ਕਾਫੀ ਮਤਲਬ ਕਿ ਕੰਮ ਪ੍ਰਭਾਵਿਤ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ। ਪਰ ਪਿਛਲੇ ਦਿਨ ਖਬਰ ਵੀ ਆਈ ਕਿ ਇਹਨਾਂ ਦੇ ਐਮਐਲਏ ਦੇ ਪਿੰਡ ਹੀ ਇਸ ਤਰ੍ਹਾਂ ਦੀ ਕਲੀਨਿਕ ਨੂੰ ਜਿੰਦਰਾ ਮਾਰ ਦਿੱਤਾ ਗਿਆ ਉੱਥੋਂ ਦੇ ਸਥਾਨਕ ਨਿਵਾਸੀਆਂ ਤੇ ਲੀਡਰਾਂ ਵੱਲੋਂ। ਜੀ ਮਿੰਟੂ ਜੀ, ਅਗਲੀ ਗੱਲ ਕਰੀਏ ਅਮਰੂਦ ਘਟਾਲੇ, ਜਿਹਦੇ ਵਿੱਚ ਇੱਕ ਬਾਗ 'ਚ ਪਤਾ ਨਹੀਂ ਕਿੰਨੇ ਸੈਂਕੜੇ ਜਿਹੜੇ ਇਹਨਾਂ ਨੇ ਲਾ ਰੱਖੇ ਸੀਗੇ ਅਮਰੂਦ, ਉਹਦੀ ਅਗਲੀ ਕਿਸ਼ਤ ਬਣ ਗਿਆ ਸੜਕ ਘਟਾਲਾ। ਹਾਂ, ਇਹ ਵੀ ਡਰਾਮਾ ਹੀ ਚੱਲਦਾ ਪਿਆ ਡੇਲੀ ਸੋਪ ਵਾਲਾ। ਦੇਖੋ ਗੱਲ ਕੀ ਹੈ ਕਿ ਇਹ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਜਿਸ ਨੂੰ ਕਹਿੰਦੇ ਆ, ਤਾਂ ਉਹ 2016 ਤੋਂ 20 ਦੇ ਦੌਰਾਨ ਜੋ ਐਕਵਾਇਰ ਜ਼ਮੀਨ ਸੀ ਉਹਦੇ ਵਿੱਚ ਹੀ ਅਮਰੂਦ ਘੁਟਾਲਾ ਹੋ ਗਿਆ। ਅਮਰੂਦ ਘੁਟਾਲਾ ਸਾਰਿਆਂ ਨੇ ਸੁਣ ਲਿਆ ਹੋਏਗਾ, ਪੜ੍ਹ ਲਿਆ ਹੋਏਗਾ ਕਿ ਕਿਸ ਤਰ੍ਹਾਂ ਲਾ ਕੇ ਬੂਟੇ ਨਰਸਰੀਆਂ ਚੋਂ ਲਿਆਂਦੇ ਗਏ ਤੇ ਫਿਰ ਉਹਦਾ ਮੁਆਵਜ਼ਾ, ਤੇ ਉਹ ਮੁਆਵਜ਼ਾ ਕੌਣ ਲੈ ਗਏ? ਆਈਐਸ, ਉਹਨਾਂ ਦੀਆਂ ਘਰ ਵਾਲੀਆਂ ਬੀਵੀਆਂ। ਦੱਸੋ। ਤੇ ਤਾਂ ਹੀ ਤੇ ਦੇਵੀ ਨੇ ਗਾਣਾ ਗਾਇਆ ਸੀ ਨਾ, ਕਦੇ ਖੁਸ਼ ਨਹੀਂ ਹੁੰਦੀਆਂ ਬੀਬੀਆਂ। ਇਹ ਖੁਸ਼ ਕਰਨ ਦੇ ਚੱਕਰ ਦੇ ਵਿੱਚ ਹੀ ਵੇਖ ਲਓ ਕਿ ਘੋਗਾ ਚਿੱਤ ਕਰਵਾ ਲੈਣ ਲੱਗੇ ਨੇ। ਹਾਲਾਂਕਿ ਇਹਨਾਂ ਤੇ ਕਾਰਵਾਈ ਕੋਈ ਨਹੀਂ ਕੀਤੀ। ਕਰਪਸ਼ਨ ਦਾ ਜ਼ੋਰ ਲਾ ਕੇ ਪ੍ਰਚਾਰ ਕਰਦੇ ਕਿ ਕਰਪਸ਼ਨ ਮੁਕਤ ਪੰਜਾਬ ਹੋ ਗਿਆ। ਇਹ 2 ਆਈਐਸ ਅਫਸਰਾਂ ਦੀਆਂ ਬੀਬੀਆਂ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤੱਕ ਤੁਹਾਨੂੰ ਯਾਦ ਹੋਣਾ ਜਿਸ ਕੇਸ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਨੂੰ ਇਹਨਾਂ ਨੇ ਫੜਿਆ ਸੀਗਾ, ਉਸ ਕੇਸ ਦੇ ਵਿੱਚ ਵੀ ਇੱਕ ਆਈਐਸ ਨਾਮਜ਼ਦ ਕੀਤੀ ਸੀ, ਉਹਦਾ ਵੀ ਇਹਨਾਂ ਨੇ ਵਾਲ ਵਿੰਗਾ ਨਹੀਂ ਕੀਤਾ ਹੁਣ ਤੱਕ। ਖੈਰ, ਇਹ ਜਿਹੜੀ ਜ਼ਮੀਨ ਐਕਵਾਇਰ ਹੋਈ ਸੀਗੀ ਬਗੀਚੇ ਬਗੂਚੇ ਵਿਖਾ ਕੇ ਤੇ ਕਰੋੜਾਂ ਰੁਪਈਆ ਇਹ ਲੈ ਗਏ, ਤਾਂ ਇਹਦੇ ਚ ਇੱਕ ਹੁਣ ਨਵੀਂ ਗੱਲ ਨਿਕਲੀ ਹੈ ਕਿ 18 ਏਕੜ ਜ਼ਮੀਨ ਜਿਹੜੀ ਹੈ ਕਹਿੰਦੇ ਕਿ ਚਹੇਤਿਆਂ ਨੂੰ ਛੱਡ ਦਿੱਤੀ ਗਈ, ਜਿਸ ਨਾਲ ਸੂਬਾ ਸਰਕਾਰ ਨੂੰ 100 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕਿਉਂਕਿ ਇਹ ਜਿਹੜੀ 18 ਏਕੜ ਜ਼ਮੀਨ ਦੱਸੀ ਜਾਂਦੀ ਹੈ ਕਿ ਇਹਦੇ ਤੇ ਇਹਨਾਂ ਨੇ ਸੜਕ ਬਣਾਉਣੀ ਸੀ, ਮਤਲਬ ਕਿ ਜੋੜਨਾ ਸੀਗਾ, ਤੇ ਪਰ ਇਹਦੇ ਤੇ ਕਮਰਸ਼ੀਅਲ ਤੇ ਰਹਿائشੀ ਨਿਰਮਾਣ ਜਿਹੜਾ ਸੀਗਾ ਉਹ ਕਰਵਾ ਦਿੱਤਾ ਗਿਆ, ਉਹਦੇ ਵਾਸਤੇ ਛੱਡ ਦਿੱਤੀ ਗਈ। ਮਤਲਬ ਕਿ ਇਸ ਘੁਟਾਲੇ ਚੋਂ ਗਾਂ ਇੱਕ ਘੁਟਾਲਾ ਹੋਰ ਨਿਕਲ ਆਇਆ ਕਿ ਜਿਸ ਜਗ੍ਹਾ ਤੇ ਉਹ ਸੜਕ ਬਣਨੀ ਸੀ, ਕਨੈਕਟੀਵਿਟੀ ਹੋਣੀ ਸੀਗੀ, ਉਹ ਕਮਰਸ਼ੀਅਲ ਤੇ ਰਹਿائشੀ ਨਿਰਮਾਣ ਵਾਸਤੇ ਛੱਡ ਦਿੱਤਾ ਕਿ ਲਓ ਵੱਲ ਲਓ ਤੁਸੀਂ, ਇਹਦੇ ਨਾਲ ਟਾਈਮ ਪਾਸ ਕਰੋ। ਤਾਂ ਹੁਣ ਦੇਖਦੇ ਆ ਅੱਗੇ ਕੀ ਬਣਦਾ। ਪਰ ਇਹਦੇ ਵਿੱਚ ਵੀ ਮੈਨੂੰ ਉਮੀਦ ਆ ਕਿ ਉਹੀ ਲੋਕ ਹੋਣਗੇ ਅਫਸਰਸ਼ਾਹੀ ਵਾਲੇ ਜਾਂ ਲੀਡਰ ਜਿਹੜੇ ਕੁਝ ਹੁੰਦੇ ਨੇ ਰਸੂਖਦਾਰ, ਤਾਂ ਕੀ ਇਹਨਾਂ ਤੇ ਕਾਰਵਾਈ ਹੋਏਗੀ? ਕਿਉਂਕਿ ਅਮਰੂਦ ਤੋਂ ਬਾਅਦ ਹੁਣ ਤੇ ਸੜਕ ਘੁਟਾਲਾ ਵੀ ਨਿਕਲਿਆ ਵਿੱਚ। ਜੀ ਹੁਣ ਸੜਕ ਤੇ ਨਾ ਅਮਰੂਦ ਲਾ ਕੇ ਬਹਿ ਜਾਣ, ਕੀ ਪਤਾ ਲੱਗਦਾ। ਮਿੰਟੂ ਜੀ ਸ਼ੁਕਰੀਆ, ਮਿਹਰਬਾਨੀ। ਮਿਲਦੇ ਆ ਜੀ ਕੱਲ ਨੂੰ ਫੇਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿਸ ਤਰ੍ਹਾਂ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।